ਤਾਲਿਬਾਨ ਨੂੰ ਕਾਫੀ ਰੈਜ਼ਿਸਟੈਂਸ ਦਾ ਸਾਹਮਣਾ ਕਰਨਾ ਪਿਆ ਮਸੂਦ ਔਰ ਤਾਜ਼ਕਾਂ ਦੇ ਨਾਲ ਲੜਾਈ 'ਚ। ਤਾਲਿਬਾਨ ਨੇ ਹੁਣ ਪਿਛਲੇ 20 ਸਾਲਾਂ ਤੋਂ ਬਾਅਦ ਜਿਨ੍ਹਾਂ ਨਾਲ ਅਮਰੀਕਾ ਨੇ ਸਮਝੌਤਾ ਕੀਤਾ, ਇਹਨਾਂ ਦੀ ਮਦਦ ਖੁੱਲ੍ਹੇਆਮ ਤਾਂ ਕੋਈ ਵੀ ਨਹੀਂ ਸੀ ਕਰ ਰਿਹਾ। ਜਿੰਨੀ ਕੁ ਪਸ਼ਤੂਨ ਪਾਪੂਲੇਸ਼ਨ ਅਫਗਾਨਿਸਤਾਨ 'ਚ ਹੈ ਇਸ ਵੇਲੇ ਵੀ, ਉਸ ਤੋਂ ਸ਼ਾਇਦ ਜ਼ਿਆਦਾ ਪਾਪੂਲੇਸ਼ਨ ਪਸ਼ਤੂਨ ਪਾਕਿਸਤਾਨ 'ਚ ਹੈ। ਪਰ ਜਿਹੜੀ ਗੱਲ ਉਹਨਾਂ ਨੇ ਇਮਰਾਨ ਖਾਨ ਹੋਰਾਂ ਨੇ ਇਸ PBS ਇੰਟਰਵਿਊ ਤੇ ਕਹੀ, ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਅਮਰੀਕਾ ਨੂੰ ਉਹਨਾਂ ਨੇ ਕ੍ਰਿਟਿਸਾਈਜ਼ ਕੀਤਾ ਕਿ ਟੂ ਲੁੱਕ ਫॉर ਅ ਮਿਲਟਰੀ ਸੋਲੂਸ਼ਨ ਇਨ ਅਫਗਾਨਿਸਤਾਨ ਵੈਨ ਦੇਅਰ ਨੈਵਰ ਵਾਜ਼ ਵਨ, ਕਿ ਹੈ ਹੀ ਨਹੀਂ ਸੀ ਮਿਲਟਰੀ ਸੋਲੂਸ਼ਨ ਜਿਹਨੂੰ ਲੱਭ ਰਹੇ ਸੀ। ਫਿਰ ਉਹਨਾਂ ਨੇ ਕਿਹਾ ਵੀ ਤੁਸੀਂ ਗੱਲਬਾਤ ਕੀਤੀ ਜਦੋਂ ਤੁਹਾਡੇ 10,000 ਫੌਜੀ ਰਹਿ ਗਏ ਸੀ, ਫਿਰ ਤੁਸੀਂ ਡੇਟ ਵੀ ਦੇ ਦਿੱਤੀ ਕਿ ਵੀ ਅਸੀਂ ਇੰਨੀ ਤਰੀਕ ਤੱਕ ਨਿਕਲ ਜਾਵਾਂਗੇ। ਉਹਨਾਂ ਨੇ ਕਿਹਾ ਫਿਰ ਤਾਲਿਬਾਨ ਤੁਹਾਡੀ ਜਾਂ ਸਾਡੀ ਗੱਲ ਕਿਉਂ ਮੰਨਣਗੇ ਜਾਂ ਕਿਉਂ ਮੰਨਦੇ ਜਦੋਂ ਤੁਸੀਂ ਆਪਣੀ ਕਮਜ਼ੋਰੀ ਸ਼ੋਅ ਕਰ ਦਿੱਤੀ ਹੈ। ਉਹਨਾਂ ਨੇ ਇਹ ਗੱਲ ਮਜ਼ਬੂਤੀ ਨਾਲ ਕਹੀ ਵੀ ਤਾਲਿਬਾਨ ਉਹਦਾ ਇੱਕ ਸੈਂਟਰ ਤਾਂ ਨਹੀਂ ਹਿੱਸਾ ਗੱਲਬਾਤ ਦਾ, ਪਰ ਇਸ ਮਸਲੇ ਦਾ ਹੱਲ ਗੱਲਬਾਤ ਨਾਲ ਹੀ ਨਿਕਲੇਗਾ। ਪਰ ਜੇ ਇਹ ਸਿਵਲ ਵਾਰ 'ਚ ਚਲਿਆ ਗਿਆ ਫਿਰ ਸਾਡਾ ਇੱਕ ਵੱਡਾ ਹਿੱਸਾ ਜਿਹੜਾ ਸਾਡੇ ਬੈਠਾ ਉਹ ਵੀ ਉਹਦੇ 'ਚ ਡਰੈਗ ਹੋਏਗਾ। ਫਿਰ ਉਹਨਾਂ ਨੇ ਰਿਫਿਊਜੀ, ਉਹਨਾਂ ਨੇ ਕਿਹਾ ਜੀ ਅਸੀਂ 3 ਮਿਲੀਅਨ ਨੂੰ ਅੱਗੇ ਹੀ ਸਾਂਭ ਕੇ ਬੈਠੇ ਹਾਂ, 30 ਲੱਖ ਅਫਗਾਨ ਰਿਫਿਊਜੀ, ਇਧਰ ਵੀ ਸਪਿਲ ਓਵਰ ਹੋਏਗੀ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜਨਾਬ ਇਮਰਾਨ ਖਾਨ ਨੇ ਅਮਰੀਕਾ ਦੇ ਇੱਕ ਵੱਡੇ ਨਿਊਜ਼ ਚੈਨਲ PBS ਨੂੰ ਬੜਾ ਜ਼ਬਰਦਸਤ ਇੰਟਰਵਿਊ ਦਿੱਤਾ ਹੈ, ਜਿਸ ਉਹਨਾਂ ਨੇ ਕਿਹਾ ਹੈ ਕਿ ਜੋ ਕੁਝ ਅੱਜ ਅਫਗਾਨਿਸਤਾਨ ਵਿੱਚ ਹੋ ਰਿਹਾ ਹੈ ਇਹ ਅਮਰੀਕਾ ਦੀਆਂ ਗਲਤ ਨੀਤੀਆਂ ਦਾ ਹੀ ਨਤੀਜਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀਰਾ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਜਦੋਂ ਕਿ ਅਫਗਾਨਿਸਤਾਨ ਦੇ ਇਸ਼ੂ ਦੇ ਉੱਤੇ ਰਿਪੀਟਡਲੀ ਆਪਣਾ ਫੋਕਸ ਰੱਖ ਰਹੇ ਹਾਂ, ਜ਼ਾਹਰ ਹੈ ਇਸ ਵੇਲੇ ਉਹ ਅਮਰੀਕਾ ਹੋਏ, ਚਾਈਨਾ ਹੋਏ ਔਰ ਰੂਸ ਹੋਏ ਜਾਂ ਈਰਾਨ ਹੋਏ, ਉਹ ਵੀ ਇਹ ਸਮਝਦਾ ਹੈ ਕਿ ਅਫਗਾਨਿਸਤਾਨ ਦੇ ਮਾਮਲੇ ਦੇ ਵਿੱਚ ਜੇ ਕੋਈ ਸੈਂਟਰਲ ਕੀ ਰੋਲ ਜਾਂ ਇਫੈਕਟਿਵ ਰੋਲ ਪਲੇ ਕਰ ਸਕਦਾ ਹੈ ਜਾਂ ਕਰ ਰਿਹਾ ਤੇ ਉਹ ਪਾਕਿਸਤਾਨ ਹੈ। ਜੀ, ਹਾਲਾਂਕਿ ਪਾਕਿਸਤਾਨ ਦੇ ਲਈ ਇਹ ਬੜੀ ਟਾਈਟ ਰੋਪ ਵਾਕ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਵੀ ਉਹ ਰੱਸੀ ਤੇ ਤੁਰਨਾ ਜਿਹੜਾ ਖਿੱਚੀ ਰੱਸੀ ਹੁੰਦੀ ਹੈ ਉਹਦੇ ਤੇ ਤੁਰਨਾ ਸੌਖਾ ਨਹੀਂ ਹੁੰਦਾ, ਕਿਉਂਕਿ ਇੱਕ ਪਾਸੇ ਉਹ ਇਹ ਵੀ ਨਹੀਂ ਪ੍ਰਭਾਵ ਦੇਣਾ ਚਾਹੁੰਦਾ ਜਿਹੜਾ ਕਿ ਇੰਡੀਅਨ ਪ੍ਰੋਪੇਗੈਂਡਾ, ਔਰ ਦੂਸਰਾ ਲਗਾਤਾਰਤਾ ਨਾਲ ਹੈ ਕਿ ਤਾਲਿਬਾਨ ਤਾਂ ਕ੍ਰੀਏਟ ਹੀ ਪਾਕਿਸਤਾਨ ਨੇ ਕੀਤੇ ਨੇ ਔਰ ਇਹ ਉਹਨਾਂ ਦੀ ਬਿਡਿੰਗ ਦੇ ਉੱਤੇ ਹੀ ਜਿਹੜਾ ਉਹ ਚੱਲ ਰਿਹਾ। ਔਰ ਅਮਰੀਕਾ ਨੇ ਵੀ ਲੰਬਾ ਵਕਤ ਹਕਾਨੀ ਨੈਟਵਰਕ ਦਾ ਰੌਲਾ ਪਾਇਆ ਕਿ ਜੀ ਹਕਾਨੀ ਨੈਟਵਰਕ ਨੂੰ ਪਾਕਿਸਤਾਨ ਪੁਸ਼ਤਪਨਾਹ ਦਿੰਦਾ ਹੈ। ਹਾਲਾਂਕਿ ਇਸ ਵਾਰ ਦੇ ਤਾਲਿਬਾਨ ਜਾਂ ਜਿਹੜੇ ਸੋਵੀਅਤ ਯੂਨੀਅਨ ਦੇ ਖਿਲਾਫ ਲੜੇ ਮੁਜਾਹਿਦੀਨ, ਜਿਨ੍ਹਾਂ ਚੋਂ ਬਾਅਦ 'ਚ ਪਸ਼ਤੂਨ ਤਾਲਿਬਾਨ ਨਿਕਲੇ, ਜਿਨ੍ਹਾਂ ਨੇ ਪੂਰੀ ਸਿਵਲ ਵਾਰ 'ਚੋਂ ਨਿਕਲ ਕੇ ਫਿਰ 1996 ਤੱਕ ਪਹੁੰਚਦਿਆਂ ਪਾਵਰ ਹਥਿਆਈ, ਉਦੋਂ ਤਾਂ ਉਹਨਾਂ ਮੁਜਾਹਿਦੀਨਾਂ ਦੀ ਖੁੱਲ੍ਹ ਕੇ ਹਮਾਇਤ ਕਰਨ ਵਾਲੇ ਸਾਰੇ ਹੀ ਮੁਲਕ ਸਨ। ਅਮਰੀਕਾ, ਸਾਊਦੀ ਅਰੇਬੀਆ ਔਰ ਕਿੰਨੇ ਮੁਲਕ, ਚਾਈਨਾ ਵੀ ਮਦਦ ਕਰ ਰਿਹਾ ਸੀ। ਔਰ ਲੇਕਿਨ ਇਹਦੇ ਬਾਵਜੂਦ ਤਾਲਿਬਾਨ ਨੂੰ ਵਕਤ ਲੱਗਾ ਜਦੋਂ ਉਹਨਾਂ ਨੇ ਅਫਗਾਨਿਸਤਾਨ ਦੇ ਉੱਤੇ ਸਿਵਲ ਵਾਰ 'ਚੋਂ ਨਿਕਲ ਕੇ ਕਬਜ਼ਾ ਕੀਤਾ, ਕਿਉਂਕਿ ਨਾਰਥ ਦੇ ਵਿੱਚ ਮਸੂਦ ਬੈਠਾ ਸੀ ਜਿਹੜਾ ਤਾਜ਼ਕਾਂ ਦਾ ਤਾਜ਼ਕ ਸੀ, ਔਰ ਉਹਨੇ ਜਿਹੜਾ ਉਹ ਪੂਰਾ ਬਹਾਦਰ ਯੋਧਾ ਵੀ ਸੀ, ਉਹਨਾਂ ਨੂੰ ਸੋਵੀਅਤ ਆਰਮੀ ਦੇ ਖਿਲਾਫ ਲੜਨ 'ਚ ਤਾਜ਼ਕ ਅੱਗੇ ਸੀ, ਉਜ਼ਬੈਕ ਵੀ ਸੀ, ਕਿਤੇ ਨਾ ਕਿਤੇ ਦੂਸਰੇ ਵੀ ਸੀ। ਸੋ ਤਾਲਿਬਾਨ ਨੂੰ ਕਾਫੀ ਰੈਜ਼ਿਸਟੈਂਸ ਦਾ ਸਾਹਮਣਾ ਕਰਨਾ ਪਿਆ ਮਸੂਦ ਔਰ ਤਾਜ਼ਕਾਂ ਦੇ ਨਾਲ ਲੜਾਈ 'ਚ। ਲੇਕਿਨ ਇਸ ਵਾਰ ਇਸ ਗੱਲ ਦਾ ਧਿਆਨ ਰਹੇ ਵੀ ਇਹ ਜਿਹੜੇ ਤਾਲਿਬਾਨ ਨੇ ਹੁਣ ਪਿਛਲੇ 20 ਸਾਲਾਂ ਤੋਂ ਬਾਅਦ ਜਿਨ੍ਹਾਂ ਨਾਲ ਅਮਰੀਕਾ ਨੇ ਸਮਝੌਤਾ ਕੀਤਾ, ਇਹਨਾਂ ਦੀ ਮਦਦ ਖੁੱਲ੍ਹੇਆਮ ਤਾਂ ਕੋਈ ਵੀ ਨਹੀਂ ਸੀ ਕਰ ਰਿਹਾ। ਪਾਕਿਸਤਾਨ ਦੇ ਦੇਖੋ, ਜਦੋਂ ਅਸੀਂ ਜਨਰਲ ਜੋਗਰਾਫੀਆ ਕਹਿੰਦੇ ਹਾਂ ਤੇ ਇਸ ਗੱਲ ਦਾ ਧਿਆਨ ਰਹੇ ਕਿ ਜਿੰਨੀ ਕੁ ਪਸ਼ਤੂਨ ਪਾਪੂਲੇਸ਼ਨ ਅਫਗਾਨਿਸਤਾਨ 'ਚ ਹੈ ਇਸ ਵੇਲੇ ਵੀ, ਉਸ ਤੋਂ ਸ਼ਾਇਦ ਜ਼ਿਆਦਾ ਪਾਪੂਲੇਸ਼ਨ ਪਸ਼ਤੂਨ ਪਾਕਿਸਤਾਨ 'ਚ ਹੈ। ਇਕੱਲਾ ਇਹੀ ਨਹੀਂ ਹੈ ਵੀ ਖੈਬਰ ਪਖਤੂਨਖਵਾ ਜਿਹੜਾ ਸੂਬਾ ਹੈ ਉਹ ਪਸ਼ਤੂਨ ਜਾਂ ਪਖਤੂਨ ਜਾਂ ਪਠਾਨ ਮੈਜੋਰਿਟੀ ਹੈ। ਜੇ ਇਹ ਕਹਿਣਾ ਹੋਏ ਕਿ ਜੇ ਸਭ ਤੋਂ ਜ਼ਿਆਦਾ ਪਸ਼ਤੂਨ ਕਿੱਥੇ ਨੇ, ਪਿਸ਼ਾਵਰ ਤੋਂ ਵੀ ਜ਼ਿਆਦਾ, ਤੇ ਉਹ ਕਰਾਚੀ 'ਚ ਨੇ ਬਹੁਤ ਵਾਰੀ, ਕਿਉਂਕਿ ਕਰਾਚੀ 'ਚ ਸਾਨੂੰ ਵਨਸ ਇਨ ਅ ਵਾਈਲ ਜਦੋਂ MQM ਸੀ, ਲੋਕਲ ਲੜਾਈਆਂ ਜਾਂ ਗੈਂਗਾਂ ਜਾਂ ਦੂਜਿਆਂ ਦਾ ਸੀ, ਉੱਥੇ ਇੱਕ ਵੱਡਾ ਫੈਕਟਰ ਜਿਹੜਾ ਕਰਾਚੀ ਦੇ ਵਿੱਚ ਬਹੁਤ ਵਾਰ MQM ਦਾ ਕਾਡਰ ਔਰ ਪਸ਼ਤੂਨ ਭਿੜਦੇ ਰਹੇ ਨੇ। ਇਸ ਵੇਲੇ ਮੈਕਸਿਮਮ ਪਾਪੂਲੇਸ਼ਨ
ਜਿਹੜੀ ਹੈ ਉਹ ਕਰਾਚੀ ਦੇ ਵਿੱਚ ਹੈ, ਫਿਰ ਜ਼ਾਹਰ ਹੈ ਪਿਸ਼ਾਵਰ ਦੇ ਵਿੱਚ ਹੈ, ਫਿਰ ਕੋਇਟਾ ਆ ਜਾਂਦਾ ਹੈ। ਇਹ ਵੱਡੇ ਸ਼ਹਿਰਾਂ ਚੋਂ ਨੇ। ਲੇਕਿਨ ਮੈਂ ਇਹ ਕਹਿਣਾ ਚਾਹੁੰਦਾ, ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਉਹੀ ਅਸੀਂ ਤਾਂ ਇੱਧਰ ਦੋ ਕਸ਼ਮੀਰਾਂ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਜੀ। ਅੱਧੇ ਕਿਸੇ ਦੇ ਰਾਵਲਾਕੋਟ ਨੇ ਰਿਸ਼ਤੇਦਾਰ, ਕਿਸੇ ਦੇ ਪੁੰਛ ਹੈ, ਕੋਈ ਮੁਜ਼ੱਫਰਾਬਾਦ ਹੈ, ਕੋਈ ਸ੍ਰੀਨਗਰ ਹੈ, ਕੋਈ ਦੂਜਾ, ਪਰ ਉੱਥੇ ਤਾਂ ਪੂਰੇ ਦੇ ਪੂਰੇ ਕਬੀਲੇ। ਔਰ ਹੁਣ ਪਾਕਿਸਤਾਨ ਨੇ ਜਿਹੜੀ ਆ ਉਹ ਸਾਰੇ ਹੀ ਬਾਰਡਰ ਤੇ ਆਲਮੋਸਟ 95% ਤੇ ਕੰਡਿਆੜੀ ਤਾਰ ਲਾਈ ਹੈ। ਉਹ ਤਾਂ ਇਵੇਂ ਹੀ ਹੈ ਜਿਵੇਂ ਤੁਸੀਂ ਖੱਡ ਦੇ ਆਰ ਪਾਰ ਜਾਂਦੇ ਹੋ ਇੱਕ ਪਾਸਿਓਂ ਦੂਸਰੇ, ਉਹੀ ਸਾਰੇ ਕਬੀਲੇ ਜਿਨ੍ਹਾਂ ਦੀ ਸਦੀਆਂ ਤੋਂ ਉਹੀ ਧਰਤੀ ਹੈ। ਸੋ ਉਹਦੇ 'ਚ ਇਹ ਕਹਿਣਾ ਕਿ ਭਾਈ ਪਾਕਿਸਤਾਨ ਜਿਹੜਾ ਹੈ ਉਹ ਕਿਉਂ ਇੰਟਰਫੀਅਰ, ਪਾਕਿਸਤਾਨ ਦਾ ਬਹੁਤ ਕੁਝ ਐਟ ਸਟੇਕ ਹੈ। ਕਿਉਂਕਿ ਔਰ ਇਹ ਗੱਲ ਅਸੀਂ ਜਦੋਂ ਅੱਜ ਕਰ ਰਹੇ ਹਾਂ ਕਿ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ, ਜਿਹੜੇ ਕਿ ਮੈਂ ਸਮਝਦਾ ਹਾਂ ਵੀ ਇੰਟਰਨੈਸ਼ਨਲ ਪੋਲਿਟਿਕਸ ਦੀਆਂ ਨੁਆਂਸਿਸ ਵੀ ਸਮਝਦੇ ਨੇ, ਡਿਪਲੋਮੇਸੀ ਦਾ ਵੀ ਨੌਲੇਜ ਹੈ, ਔਰ ਇਸ ਵੇਲੇ ਕਿਉਂਕਿ ਇਸ਼ੂ ਅਫਗਾਨਿਸਤਾਨ ਹੈ ਬਣਿਆ ਹੋਇਆ ਸਾਰੇ ਪਾਸੇ, ਸੋ ਉਹ ਮੱਚ ਸੌਟ ਆਫਟਰ ਵੀ ਨੇ ਇੰਟਰਵਿਊ ਦੇ ਲਈ। ਨਿਊਯਾਰਕ ਟਾਈਮਜ਼ ਨਾਲ ਉਹਨਾਂ ਦੀ ਗੱਲ ਹੋਈ, ਵਾਸ਼ਿੰਗਟਨ ਪੋਸਟ ਨਾਲ, ਦੂਸਰਿਆਂ ਦੇ ਨਾਲ। ਔਰ ਅੱਜ ਇੱਕ ਇੰਟਰਵਿਊ ਜਿਹੜਾ ਉਹਨਾਂ ਨੇ ਅਮਰੀਕਾ ਦੇ ਵੱਡੇ PBS ਚੈਨਲ ਦੇ ਉੱਤੇ ਜੂਡੀ ਵੁਡਰੋਫ ਨੂੰ ਦਿੱਤਾ, ਉਸ ਦੀ ਚਰਚਾ ਹੈ ਸਾਰੇ ਮੀਡੀਆ ਦੇ ਵਿੱਚ। ਔਰ ਕਿਉਂਕਿ ਇਹ ਕ੍ਰੈਡਿਟ 'ਚ ਜਾਂਦਾ ਹੈ ਇਮਰਾਨ ਖਾਨ ਉਹਨਾਂ ਦੇ, ਹੁਣ ਤਾਂ ਚਲੋ ਉਹ ਪ੍ਰਾਈਮ ਮਿਨਿਸਟਰ ਨੇ, ਰੂਲਿੰਗ ਪਾਰਟੀ ਆ ਉਹਨਾਂ ਦੀ, ਜਦੋਂ ਉਹ ਆਪੋਜੀਸ਼ਨ ਵਿੱਚ ਸਨ, ਜਾਂ ਇੱਕ ਪੀਰੀਅਡ ਜਦੋਂ ਉਹਨਾਂ ਦੀ ਇਕੱਲੀ ਇੱਕੋ ਹੀ ਸੀਟ ਉਹਨਾਂ ਨੇ ਆਪਣੀ ਪਾਰਟੀ ਦੀ ਖੁਦ ਹੀ ਜਿੱਤੇ ਸੀ, ਉਦੋਂ ਵੀ ਜਿਹੜੀ ਉਹਨਾਂ ਦੀ ਅਫਗਾਨਿਸਤਾਨ ਦੇ ਵਿੱਚ ਅਮਰੀਕਨ ਇੰਟਰਵੈਂਸ਼ਨ ਬਾਰੇ ਜਾਂ ਨੈਟੋ ਦੀ ਦਖਲਅੰਦਾਜ਼ੀ ਬਾਰੇ ਟੇਕ ਸੀ, ਉਹੀ ਲਗਾਤਾਰ ਉਹਨਾਂ ਦੀ ਪੋਜੀਸ਼ਨ ਰਹੀ। ਉਹਨਾਂ ਦਾ ਇਹ ਕਹਿਣਾ ਸੀ ਵੀ ਇਹਦਾ ਫੌਜੀ ਸੋਲੂਸ਼ਨ ਨਹੀਂ ਹੈ, ਇਹ ਪੋਲੀਟੀਕਲ ਸੋਲੂਸ਼ਨ ਹੈ। ਔਰ ਉਸ ਜ਼ਮਾਨੇ 'ਚ ਅਮਰੀਕਨ ਮੀਡੀਆ ਵੀ ਜਿਹੜਾ ਇਮਰਾਨ ਖਾਨ ਨੂੰ ਤਾਲਿਬਾਨ ਖਾਨ ਕਹਿੰਦਾ ਸੀ ਕਿ ਜੀ ਇਹ, ਉਹ ਕਹਿੰਦਾ ਸੀ ਜੀ ਮੈਂ ਪਸ਼ਤੂਨ ਹੈ, ਪਠਾਨ ਹੈ, ਮੈਂ ਸਮਝਦਾ ਆਪਣੇ ਲੋਕਾਂ ਨੂੰ, ਤੁਸੀਂ ਇਹ ਡੰਡੇ ਦੇ ਨਾਲ, ਧੱਕੇ ਦੇ ਨਾਲ, ਜ਼ੋਰ ਦੇ ਨਾਲ ਤੁਸੀਂ ਉਹਨਾਂ ਨੂੰ ਕੋਈ ਗੱਲ ਨਹੀਂ ਮਨਵਾ ਸਕਦੇ। ਉਹਨਾਂ ਦਾ ਇੱਕ ਸਿਸਟਮ ਹੈ, ਉਹਨਾਂ ਦੇ ਨਾਲ ਬੈਠੋ, ਗੱਲਬਾਤ ਕਰੋ ਔਰ ਮਸਲੇ ਦਾ ਹੱਲ ਕਰੋ। ਹੁਣ 20 ਸਾਲ ਬਾਅਦ ਵੀ ਅਮਰੀਕਾ ਜਾਂ ਨੈਟੋ ਨੇ ਉਹੀ ਕੁਝ ਕੀਤਾ, ਪਰ ਜਿਹੜੀ ਗੱਲ ਉਹਨਾਂ ਨੇ ਇਮਰਾਨ ਖਾਨ ਹੋਰਾਂ ਨੇ ਇਸ PBS ਇੰਟਰਵਿਊ ਤੇ ਕਹੀ, ਉਹਨਾਂ ਨੇ ਕਿਹਾ ਕਿ ਵੀ ਦੇਖੋ, ਔਰ ਹੈਡਲਾਈਨ ਹੀ ਅੱਜ ਬਹੁਤ ਸਾਰੇ ਮੀਡੀਆ ਦਾ ਹੈ ਕਿ US ਰੀਅਲੀ ਮੈਸਡ ਇਟ ਅਪ ਇਨ ਅਫਗਾਨਿਸਤਾਨ, ਕਿ ਵੀ ਤੁਸੀਂ ਆਪ ਹੀ ਜ਼ਿੰਮੇਵਾਰ ਹੋ ਇਸ ਦੇ ਲਈ। ਔਰ ਇਮਰਾਨ ਖਾਨ ਹੋਰਾਂ ਦਾ ਇੰਟਰਵਿਊ ਤਾਂ ਇਹ ਬੜੀ ਡੀਟੇਲ 'ਚ ਹੈ, ਜਿਨ੍ਹਾਂ ਦੀ ਦਿਲਚਸਪੀ ਹੋਏ PBS ਦੇ ਇਸ ਇੰਟਰਵਿਊ ਨੂੰ ਇਨ ਟੋਟੈਲਿਟੀ ਦੇਖ ਸਕਦੇ ਨੇ। ਬਿਲਕੁਲ। ਪਰ ਜਿਹੜੀ ਉਹਦੇ 'ਚ ਉਹਨਾਂ ਨੇ ਜਿਹੜੇ ਸੇਲੈਂਟ ਫੀਚਰ ਨੇ ਇੰਟਰਵਿਊ ਦੇ, ਹਾਲਾਂਕਿ ਅਸੀਂ ਅਕਸਰ ਡਿਸਕਸ ਕਰਦੇ ਰਹਿੰਦੇ ਹਾਂ, ਪਰ ਉਹਨਾਂ ਨੇ ਜਿਸ ਮਜ਼ਬੂਤੀ ਦੇ ਨਾਲ ਅਮਰੀਕਨ ਲੋਕਾਂ ਨੂੰ ਆਪਣਾ ਪਰਸਪੈਕਟਿਵ ਸਮਝਾਇਆ, ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਅਮਰੀਕਾ ਨੂੰ ਉਹਨਾਂ ਨੇ ਕ੍ਰਿਟਿਸਾਈਜ਼ ਕੀਤਾ ਕਿ ਟੂ ਲੁੱਕ ਫॉर ਅ ਮਿਲਟਰੀ ਸੋਲੂਸ਼ਨ ਇਨ ਅਫਗਾਨਿਸਤਾਨ ਵੈਨ ਦੇਅਰ ਨੈਵਰ ਵਾਜ਼ ਵਨ, ਕਿ ਹੈ ਹੀ ਨਹੀਂ ਸੀ ਮਿਲਟਰੀ ਸੋਲੂਸ਼ਨ ਜਿਹਨੂੰ ਲੱਭ ਰਹੇ ਸੀ। ਫਿਰ ਉਹਨਾਂ ਨੇ ਕਿਹਾ ਜੀ ਜੇ ਤੁਸੀਂ ਗੱਲਬਾਤ ਵੀ ਕੀਤੀ, ਕਦੋਂ ਕੀਤੀ? ਜਦੋਂ ਤੁਹਾਡੇ ਪੱਲੇ ਕੁਛ। ਉਹਨੇ ਕਿਹਾ ਵੀ ਜਦੋਂ 1.5 ਲੱਖ ਫੌਜ ਤੁਹਾਡੀ ਔਰ ਨੈਟੋ ਦੀ ਉੱਥੇ ਬੈਠੀ ਹੋਈ ਸੀ, ਹਮੇਸ਼ਾ ਇਹੀ ਜਦੋਂ ਅਸੀਂ ਅੱਜ ਪਹਿਲਾ ਸੈਗਮੈਂਟ ਕੀਤਾ ਕਿ ਚਾਈਨਾ ਅਮਰੀਕਾ ਦੇ ਨਾਲ ਜਿਹੜਾ ਉਹ ਫਰਮ ਸਟਰੈਂਥ ਗੱਲ ਕਰ ਰਿਹਾ, ਵੀਕ ਵਿਕਟ ਤਾਂ ਨਹੀਂ ਹੁੰਦੀ। ਉਹਨਾਂ ਨੇ ਕਿਹਾ ਵੀ ਤੁਸੀਂ ਗੱਲਬਾਤ ਕੀਤੀ ਜਦੋਂ ਤੁਹਾਡੇ 10,000 ਫੌਜੀ ਰਹਿ ਗਏ ਸੀ, ਫਿਰ ਤੁਸੀਂ ਡੇਟ ਵੀ ਦੇ ਦਿੱਤੀ ਕਿ ਵੀ ਅਸੀਂ ਇੰਨੀ ਤਰੀਕ ਤੱਕ ਨਿਕਲ ਜਾਵਾਂਗੇ। ਉਹਨਾਂ ਨੇ ਕਿਹਾ ਫਿਰ ਤਾਲਿਬਾਨ ਤੁਹਾਡੀ ਜਾਂ ਸਾਡੀ ਗੱਲ ਕਿਉਂ ਮੰਨਣਗੇ ਜਾਂ ਕਿਉਂ ਮੰਨਦੇ ਜਦੋਂ ਤੁਸੀਂ ਆਪਣੀ ਕਮਜ਼ੋਰੀ ਸ਼ੋਅ ਕਰ ਦਿੱਤੀ ਹੈ। ਫਿਰ ਜਿਹੜਾ ਇੱਕ ਚਾਰਜ ਇੰਡੀਆ ਨੇ ਇੰਨਾ ਕੁ ਬਾਹਰ ਲਾਇਆ ਹੋਇਆ ਹੈ ਕਹਿ ਕਿ ਜੀ ਪਾਕਿਸਤਾਨ ਦਹਿਸ਼ਤਗਰਦੀ ਕਰ ਰਿਹਾ, ਉਹ ਤਾਲਿਬਾਨ ਜਾਂ ਅਸ਼ਰਫ ਗਨੀ ਤੋਂ ਲਵਾਇਆ ਉਸ ਦੁਸ਼ਾਨਬੇ ਦੀ ਕਾਨਫਰੰਸ ਔਰ ਤਾਸ਼ਕੰਦ ਦੀ ਕਿ ਜੀ 10,000 ਤਾਲਿਬਾਨ ਪਾਕਿਸਤਾਨ ਦੇ ਵੜ ਗਏ ਨੇ। ਉਹ ਵੀ ਇਮਰਾਨ ਖਾਨ ਨੇ PBS ਦੇ ਇਸ ਇੰਟਰਵਿਊ 'ਚ ਕਿਹਾ ਕਿ ਵੀ ਇਹ ਗੱਲ ਕਹਿਣ ਤੋਂ ਪਹਿਲਾਂ ਤੁਸੀਂ ਸੋਚੋ ਕਿ ਅਸੀਂ ਇਸ 20 ਸਾਲ ਦੀ ਜੰਗ ਦੇ ਵਿੱਚ 70,000 ਸ਼ਹੀਦ ਕਰਵਾਏ ਨੇ, ਸਿਵਿਲੀਅਨ ਔਰ ਫੌਜੀ, ਔਰ $150 ਬਿਲੀਅਨ ਦੀ ਇਕਨੋਮੀ। ਤੁਸੀਂ ਤਾਂ 10-15 ਬਿਲੀਅਨ ਡਾਲਰ ਸਾਨੂੰ ਜੇ ਦੇ ਵੀ ਦਿੱਤਾ ਹੋਵੇਗਾ ਤੇ ਪਰ $150 ਬਿਲੀਅਨ ਦਾ ਸਾਡਾ ਨੁਕਸਾਨ ਹੋਇਆ। ਔਰ ਇੱਕ ਗੱਲ ਜਿਹੜੀ ਉਹਨਾਂ ਨੇ ਸ਼ਾਇਦ ਪਹਿਲੇ ਇੰਟਰਵਿਊਜ਼ 'ਚ ਨਾ ਕਿ ਉਹਨਾਂ ਨੇ ਕਿਹਾ ਜੀ ਜਿਹੜਾ ਸਾਡਾ ਇਹ ਫੀਅਰ ਹੈ ਕਿ ਇਨ ਦਾ ਐਂਡ ਪ੍ਰਾਈਮ ਮਿਨਿਸਟਰ ਖਾਨ ਐਕਸਪਲੇਨਡ that Taliban were ethnic Pashtuns, and if this civil war and violence in Afghanistan goes on,
the Pashtuns on our side will be drawn into that, that is the last thing we want. ਕਿ ਵੀ ਜੇ ਤੁਸੀਂ ਇਹਦਾ ਹੁਣ ਵੀ ਉਹਨਾਂ ਨੇ ਗੱਲ ਮਜ਼ਬੂਤੀ ਨਾਲ ਕਹੀ ਵੀ ਤਾਲਿਬਾਨ ਉਹਦਾ ਇੱਕ ਸੈਂਟਰ ਤਾਂ ਨਹੀਂ ਹਿੱਸਾ ਗੱਲਬਾਤ ਦਾ, ਪਰ ਇਸ ਮਸਲੇ ਦਾ ਹੱਲ ਗੱਲਬਾਤ ਨਾਲ ਹੀ ਨਿਕਲੇਗਾ। ਪਰ ਜੇ ਇਹ ਸਿਵਲ ਵਾਰਸ ਚਲਿਆ ਗਿਆ ਫਿਰ ਸਾਡਾ ਇੱਕ ਵੱਡਾ ਹਿੱਸਾ ਜਿਹੜਾ ਸਾਡੇ ਬੈਠਾ ਉਹ ਵੀ ਉਹਦੇ 'ਚ ਡਰੈਗ ਹੋਏਗਾ। ਫਿਰ ਉਹਨਾਂ ਨੇ ਰਿਫਿਊਜੀ, ਉਹਨਾਂ ਨੇ ਕਿਹਾ ਜੀ ਅਸੀਂ 3 ਮਿਲੀਅਨ ਨੂੰ ਅੱਗੇ ਹੀ ਸਾਂਭ ਕੇ ਬੈਠੇ ਹਾਂ, 30 ਲੱਖ ਅਫਗਾਨ ਰਿਫਿਊਜੀ, ਇਧਰ ਵੀ ਸਪਿਲ ਓਵਰ ਹੋਏਗੀ। ਔਰ ਇਹ ਗੱਲ ਵੀ ਪਾਕਿਸਤਾਨ ਨੇ ਚੰਗੀ ਕੀਤੀ ਕਿ ਪਿਛਲੇ ਦਿਨਾਂ ਜਿਹੜੇ 70-80 ਅਫਗਾਨ ਸੋਲਜਰ ਪਾਕਿਸਤਾਨ 'ਚ ਭੱਜ ਕੇ ਆਏ ਸੀ ਉੱਥੋਂ, ਉਹਨਾਂ ਦੇ ਫੌਜੀ, ਉਹਨਾਂ ਨੂੰ ਉਹਨਾਂ ਨੇ ਜੋ ਉਹਨਾਂ ਦੀਆਂ ਲੋੜਾਂ ਇਮੀਡੀਏਟ ਪੂਰੀਆਂ ਕਰਕੇ ਉਹਨਾਂ ਨੂੰ ਵਾਪਸ ਮੋੜ ਦਿੱਤਾ ਵੀ ਚਲੋ, ਕਿਉਂਕਿ ਉਹਦੇ ਨਾਲ ਅਦਰਵਾਈਜ਼ ਇਹ ਹੋਣਾ ਸੀ ਵੀ ਇਹ ਵੀ ਪਾਕਿਸਤਾਨ ਦੇ ਸਿਰ ਹੀ ਉਹਨਾਂ ਨੇ ਪਾਣਾ ਸੀ ਕਿ ਜੀ ਦੇਖੋ, ਹਾਲਾਂ ਉਹ ਤਾਜਿਕਸਤਾਨ 'ਚ ਵੀ ਬੜੇ ਨੇ ਜਾ ਕੇ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਇਹ ਇੱਕ ਜਦੋਂ ਇਸ ਕਿਸਮ ਦਾ ਕ੍ਰਾਈਸਿਸ ਹੁੰਦਾ ਕੌਮਾਂ ਦੇ ਸਾਹਮਣੇ, ਤੇ ਫਿਰ ਜੇ ਤੁਹਾਡੇ ਕੋਲ ਇੱਕ ਲੀਡਰ ਜਿਹੜਾ ਤੁਹਾਡੇ ਮੁਲਕ ਦੇ ਇੰਟਰਸਟ ਨੂੰ ਵੀ ਫਰਮਲੀ ਵੀ ਲੇਕਿਨ ਉਹਦੇ ਨਾਲ ਨਾਲ ਰੀਜ਼ਨੇਬਲੀ ਵੀ ਉਹਨਾਂ ਦਾ ਜਿਹੜਾ ਸਟਾਂਸ ਹੈ, ਉਹਨਾਂ ਨੇ ਫੈਕਟ ਵੀ ਸ਼ੋ ਕੀਤੇ, ਰੀਜ਼ਨੇਬਿਲਿਟੀ ਵੀ ਹੈ। ਹਾਲਾਂ ਕਿਉਂਕਿ ਮੈਂ ਵੀ ਬਹੁਤ ਡਿਟੇਲ ਇੰਟਰਵਿਊ ਤਾਂ ਨਹੀਂ ਦੇਖਿਆ ਵੀ ਇੰਡੀਆ ਰਿਲੇਟਡ ਕੋਈ ਸਵਾਲ ਆਇਆ ਜਾਂ ਨਹੀਂ ਆਇਆ ਜਾਂ ਉਹਦੇ 'ਚ ਕੀ ਕਿਹਾ, ਘੱਟੋ ਘੱਟ ਜਿਹੜਾ ਮੀਡੀਆ ਮੈਂ ਦੇਖਿਆ ਉਹਦੇ 'ਚ ਕੋਈ ਨਹੀਂ ਹੈ। ਔਰ ਮੈਂ ਸਮਝਦਾ ਵੀ ਅਦਰਵਾਈਜ਼ ਜਿਵੇਂ ਉਹ ਤਾਸ਼ਕੰਦ ਵੇਲੇ ਡਾਇਲੌਗ ਵੇਲੇ ਤੁਰਿਆ ਜਾਂਦਾ, ਇੱਕ ANI ਦਾ ਇੰਡੀਅਨ ਰਾਹ ਦਾ ਹੀ ਫਰੰਟ ਹੈ ANI, ਉਹਨਾਂ ਦੇ ਇੱਕ ਰਿਪੋਰਟਰ ਨੇ ਪੁੱਛਿਆ ਸੀ ਜੀ ਗੱਲਬਾਤ ਇੰਡੀਆ, ਉਹਨੇ ਕਿਹਾ ਜੀ ਇਹ ਜਦੋਂ ਤੱਕ RSS ਬੈਠਾ ਗੱਲਬਾਤ ਨਹੀਂ ਹੋ ਸਕਦੀ, ਉਹੀ ਵੱਡੀ ਰੁਕਾਵਟ ਹੈ। ਸੋ ਇਹਦੇ 'ਚ ਉਹਨਾਂ ਨੇ ਕੁਛ ਇਸ ਕਿਸਮ ਦਾ ਕਿਹਾ ਕਿ ਨਹੀਂ, ਲੇਕਿਨ ਉਹਨਾਂ ਨੇ ਵੈਰੀ ਵੈਲੀ ਆਰਟੀਕੂਲੇਟ ਕੀਤੀ ਆਪਣੇ ਮੁਲਕ ਦੀ। ਬਿਲਕੁਲ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ 4 ਸਾਲ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਅਥਲੇ ਨੇ ਬ੍ਰੇਕ, ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।